ऊपर ही जाना पैना। कोई नहीं चले ऊपर ठीक है सब। दरवाजा ला दो। आजो। अस्सलाम वालेकुम वरहमतुल्लाहि वबरकातुहू। दोस्तों की हाल चाल है? ਤੁਸੀਂ ਵੇਖ ਰਹੇ ਹੋ ਅਬਦੁੱਲਾ ਫਰੀਦ ਗੋਟ ਫਾਰਮ। ਮੈਂ ਤੁਹਾਡਾ ਮੇਜ਼ਬਾਨ ਗੁਲਾਮ ਫਰੀਦ। ਦੋਸਤੋ ਅੱਜ ਅਸੀਂ ਆਪਣੇ ਇੱਕ ਦੋਸਤ ਕੋ ਆਏ ਆ। ਬਹੁਤ ਪੁਰਾਣਾ ਇਸ ਬੰਦੇ ਦਾ ਸ਼ੌਕ ਆ ਬੱਕਰੀਆਂ ਦਾ ਤੇ ਜਾਨਵਰ ਇਹਦੇ ਕੋਲ ਥੋੜੇ ਹੀ ਆ, ਲੇਕਿਨ ਜਾਨਵਰ ਆ ਕੇ ਤੁਸੀਂ ਦੇਖੋਗੇ ਇਨਸ਼ਾਅੱਲਾ ਤਾਲਾ ਤੁਹਾਡੀ ਤਬੀਅਤ ਖੁਸ਼ ਹੋਏਗੀ। ਤੇ ਬੜਾ ਸ਼ੌਕੀਨ ਬੰਦਾ ਵਾ ਤੇ ਇਹ ਤੇ ਵੀਡੀਓ ਸ਼ੀਡੀਓ ਦਾ ਕੰਮ ਵੀ ਨਹੀਂ ਕਰਦਾ ਹੈਗਾ ਤੇ ਸਾਡਾ ਹਮਸਾਇਆ ਵੀ ਆ, ਮਹੱਲੇਦਾਰ ਵੀ ਆ ਤੇ ਦੋਸਤ ਵੀ ਆ। ਤੇ ਉਹਦੇ ਨਾਲ ਰਿਕੁਐਸਟ ਕੀਤੀ, ਉਹਨੂੰ ਕਿਹਾ ਯਾਰ ਕਿ ਯਾਰ ਸਾਨੂੰ ਵੀਡੀਓ ਤੇ ਨਾ ਜਾਨਵਰ ਦਿਖਾਣੇ ਆਪਾਂ ਤੇ ਸ਼ੌਕ ਕਰਵਾਉਣਾ ਵਾ। ਉਹ ਕਹਿੰਦਾ ਭਾਈ ਫਰੀਦ ਜਾਨਵਰ ਹੀ ਯਾਰ ਤੇਰੇ ਆ, ਤੂੰ ਜਦੋਂ ਮਰਜ਼ੀ ਆ ਕੇ ਦਿਖਾ ਲਾ ਤੇ ਜਿੱਦਾਂ ਮਰਜ਼ੀ। ਵੈਸੇ ਕਿਸੇ ਹੋਰ ਨਾਲ ਨਹੀਂ ਭਾਈ ਵੀਡੀਓ ਬਣਵਾਉਂਦਾ। ਤੇ ਉਹ ਨਾ ਫਿਰ ਇਹਨੂੰ ਰਿਕੁਐਸਟ ਕੀਤੀ ਤੁਹਾਨੂੰ ਜਾਨਵਰ ਦਿਖਾਣੇ। 2-3 ਜਾਨਵਰ ਆ ਤੇ ਜਾਨਵਰਾਂ ਦੀ ਹਿਸਟਰੀ, ਤੁਹਾਨੂੰ ਇਹ ਜਾਨਵਰਾਂ ਦੀ ਕਹਾਣੀ ਦੱਸੇਗਾ, ਸਾਰੀ ਗੱਲਬਾਤ ਦੱਸੇਗਾ। ਇਹਨੇ ਕਿੱਥੋਂ ਸ਼ੌਕ ਪੈਦਾ ਕੀਤਾ, ਕਿੰਨੀ ਦੇਰ ਦਾ ਇਹ ਕੰਮ ਕਰਦਾ ਵਾ ਤੇ ਤੁਸੀਂ ਹੈਰਾਨ ਹੋ ਜਾਓਗੇ ਅਲਹਮਦੁਲਿਲਾ ਕਿ ਵੱਡੇ ਵੱਡੇ ਇਜੜਾਂ ਦੇ ਵਿੱਚ ਵੀ ਇਦਾਂ ਦੇ ਬ੍ਰਾਂਡ ਨਹੀਂ ਜਿੱਦਾਂ ਦੇ ਮੇਰੇ ਭਰਾ ਕੋ ਸੀਗੇ ਤੇ ਹੁਣ ਵੀ ਸ਼ਾਇਦ ਹੋਣ। ਤੇ ਅਸੀਂ ਤੁਹਾਨੂੰ ਇਨਸ਼ਾਅੱਲਾ ਤਾਲਾ ਦਿਖਾਉਂਦੇ ਆ। ਤੇ अस्सलाम वालेकुम। ਕੀ ਹਾਲ ਚਾਲ ਹੈ? ठीक ठाक। ਠੀਕ ਹੋ ਭਾਈ ਅਸਲਮ? ਇਹ ਇਹਨਾਂ ਦਾ ਨਾਮ ਹੈਗਾ ਜੀ ਅਸਲਮ ਸਾਹਿਬ। ਇਹ ਰਹਿੰਦੇ ਆ ਹੌਸਿੰਗ ਕਲੋਨੀ ਮਦੀਨਾ ਟਾਊਨ ਜਿਹੜਾ ਹਾਲੇ ਦੇ ਵਿੱਚ। ਤੇ ਆਜੋ ਤੁਹਾਨੂੰ ਅਸੀਂ ਇਨਸ਼ਾਅੱਲਾ ਤਾਲਾ ਛੱਤ ਤੇ ਚੱਲਦੇ ਆ ਤੇ ਤੁਹਾਨੂੰ ਜਾਨਵਰਾਂ ਦਾ ਵਿਜ਼ਿਟ ਕਰਵਾਉਂਦੇ ਆ। ਤੇ ਵੀਡੀਓ ਨੂੰ ਪੂਰੀ ਦੇਖਣਾ, ਵੀਡੀਓ ਸਕਿਪ ਨਹੀਂ ਕਰਨੀ। ਇਨਸ਼ਾਅੱਲਾ ਤਾਲਾ ਤੁਹਾਨੂੰ ਵੀਡੀਓ ਵੇਖ ਕੇ ਮਜ਼ਾ ਆਏਗਾ। ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਜੇ। ਤੇ ਆਜੋ ਉੱਪਰ ਚੱਲੀਏ ਇਨਸ਼ਾਅੱਲਾ ਤਾਲਾ। ਹੈਲੋ ਟॉमी, टॉमी रास्ता दो बेटे। कुछ नहीं टॉमी यार रास्ता दे दो। बड़ी पीछे जा यार मूसा भाई ने भी जाना है ऊपर, चलो मूसा भाई। ओ ध्यान से यार, मुझे भी गिराने लगे हो। थोड़ा बकरी है। ठहर जा यार एक मिनट, इधर ले आ कैमरा जरा। ठहर जा एक मिनट, ठहर जा। हादी इधर आ जाओ बेटा, आ जाओ। आया यार कुछ नहीं कहता। दोस्तों ये हैं हमारे मूसा भाई और ये हमारे दोस्त हैं, उनके बेटे हैं, मेरा भतीजा है ये। तो ये स्पेशल वीडियो में आया है, कह रहा चाचू मैंने भी वीडियो में आना है। इसको जानवरों का बहुत शौक है, मेमणियों का बड़ा शौक है इसको। ये मूसा भाई अपना तारफ करवाएंगे। मूसा भाई अपना तारफ करवाओ जरा, बोलो। अस्सलाम वालेकुम। इवर से मुझे बकरियों का बहुत शौक है, इसलिए मैं आता हूँ बकरियाँ देखने। ये असलम भाई मेरे अंकल लगते, तो मैं इनके पास बकरियाँ हैं या फरीद अंकल से बात। क्या हुआ, थक गए हो? बेटा शर्मा रहा है जी माशाल्लाह, आपको इसने तारफ करवा दिया। ते हुण असीं तुहानूं बकरियां दा शौक करवाने दोस्तों। ते असलम भाई किहड़े जानवर तो शुरू करना वा? यह बकरी वड्डी है, ਇਹਦੀ ਪੱਠ ਹੈ ਗਈ ਹੈ ਜੀ। अच्छा ਇਹਦਾ ਤੋਂ ਸ਼ੁਰੂ ਕਰੋ ਨਾ ਪਹਿਲੇ। ਇੱਧਰ ਲੈ ਆਓ, ਦੁੱਧ ਪੀਂਦੇ ਦਿਖਾ ਦਰਾ ਇੱਕ ਮਿੰਟ। ਇੱਧਰ ਅਸਲਮ ਭਾਈ ਪਿੱਛੇ ਆਓ, ਤੁਸੀਂ ਜਰਾ ਪਿੱਛੇ ਆਓ ਜਾ। ਯਾਰ ਇਹਦਾ ਬੇਟੇ ਦਾ ਵੀ ਤਾਰਫ ਨਾਲ ਹੀ ਕਰਵਾਉਣਾ ਸੀਗਾ ਪਹਿਲੇ, ਆਪਾਂ ਭੁੱਲ ਗਏ। ਇੱਧਰ ਆ ਯਾਰ, ਇੱਧਰ ਆ, ਇੱਧਰ ਆ। ਰਹਿਣ ਦੋ ਇਹਨਾਂ। ਅੱਛਾ ਨਹੀਂ ਆਣਾ। ਅੱਛਾ ਅਸਲਮ ਭਾਈ ਤੂੰ ਇੱਧਰ ਕਾਕੇ, ਤੂੰ ਕੈਮਰਾ ਤੇਰਾ ਜਾਨਵਰ ਤੇ ਜ਼ਿਆਦਾ ਰੱਖਣਾ। ਦੋਸਤ ਕਹਿ ਰਹੇ ਜਾਨਵਰ ਜ਼ਿਆਦਾ ਦਿਖਾਇਆ ਕਰੋ ਸਾਨੂੰ, ਤੇ ਇਸ ਕਰਕੇ ਤੂੰ ਕੈਮਰਾ ਇਹਦੇ ਤੇ ਰੱਖਣਾ ਤੇ ਮੈਂ ਅਸਲਮ ਭਾਈ ਨਾਲ ਉਹਨੇ ਦੇਰ ਦੂਸਰੀ ਗੱਲ ਕਰ ਲਵਾਂ, ਠੀਕ ਆ? ਤੇ ਅਸਲਮ ਭਾਈ ਤੁਸੀਂ ਸਭ ਤੋਂ ਪਹਿਲੇ ਮੈਨੂੰ ਆਹ ਦੱਸਣਾ ਵਾ ਕਿ ਇਹ ਸ਼ੌਕ ਆਪਣਾ ਕਿੰਨੀ ਦੇਰ ਦਾ ਵਾ, ਕਦੋਂ ਦਾ ਸ਼ੁਰੂ ਕੀਤਾ ਹੋਇਆ, ਅਰਸਾ ਕਿੰਨਾ ਹੋ ਗਿਆ? ਮੂਸਾ ਬੇਟਾ ਪਿੱਛੇ ਆ ਜਾਓ, ਇੱਧਰ ਆ ਜਾਓ। ਇਹ ਭਾਈ ਪਹਿਲੇ ਰੱਖਦੇ ਸੀ ਬਚਪਨ 'ਚ ਕੁਝ ਟੈਡੀ ਵੈਡੀ ਬੱਕਰੀ ਇਦਾਂ ਛੋਟੀ ਮੋਟੀ, ਜਿਹੜਾ ਇਹਨਾਂ ਦੇ ਹੁਣ ਜ਼ਿਆਦਾ ਜਨੂਨੀ ਸ਼ੌਕ ਚੜਿਆ ਨਾ ਇਹਨਾਂ ਦਾ। ਇਹ 20 ਸਾਲ ਤੋਂ ਹੈ। 20 ਸਾਲ ਤੋਂ ਤੁਸੀਂ ਇਹ ਕੰਮ ਕਰਦੇ ਪਏ ਹਾਂਜੀ। ਇਸ ਤੋਂ ਪਹਿਲੇ ਜਿਹੜੀ ਬੱਕਰੀ ਵੱਡੀ ਸੀ ਉਹ ਐਡੀ ਸਾਰੀ ਸੀਗੀ ਤੇ ਦੂਰੋਂ ਕੋਈ ਦੋਸਤ ਕਾਫੀ ਕਿਸੇ ਦੇ ਮਹਿਮਾਨ ਬੱਕਰੀਆਂ ਵਾਲਿਆਂ ਦੇ ਵੀ ਆਉਂਦੇ ਸੀ ਨਾ, ਤੇ ਉਹ ਇੱਥੇ ਸ਼ੌਕ ਕਰਨ ਵਾਸਤੇ ਉਹਨਾਂ ਨੂੰ ਲੈ ਕੇ ਆਉਂਦੇ ਸੀ। ਉਹਦੀ ਮਾਂ ਵੀ ਸਾਡੇ ਕੋਲ ਮਰੀ ਗਾਂ, ਉਹ ਮਰੀ ਗਾਂ, ਉਹਦੀ ਵੀ ਧੀ ਮਰ ਗਈ ਪਿਛਲੇ ਸਾਲ। ਅੱਛਾ ਸ਼ੌਕ ਖਤਮ ਹੋ ਗਿਆ। ਨਹੀਂ ਉਹ ਮਰੇ ਕਿਉਂ ਜਾਨਵਰ, ਥੋੜਾ ਉਹ ਵੀ ਦੱਸੋ। ਪਤਾ ਨਹੀਂ ਇਹਨਾਂ ਦੀ ਕੋਈ ਪਤਾ ਨਹੀਂ, ਅੱਲ ਵੀ ਚੰਗੇ ਭਲੇ ਹੁੰਦੇ ਆ, ਮਰ ਜਾਂਦੇ। ਕੋਈ ਕਹਿੰਦਾ ਕਿ ਨਜ਼ਰ ਹੋ ਗਈ, ਕੋਈ ਕਿਸ ਤਰ੍ਹਾਂ ਜੋ ਵੀ ਲੇਕਿਨ ਮੌਤ ਬਰਹੱਕ ਆ, ਲੇਕਿਨ ਉਹ ਇਹਦੇ ਨਾਲ ਵੀ ਅੱਛੀ ਕੁਆਲਿਟੀ ਦੀ ਬੱਕਰੀ। ਉਹ ਜਾਨਵਰ ਤੁਹਾਡੇ ਕੋਲ ਸ਼ੁਰੂ ਤੋਂ ਹੀ ਸੋਹਣੇ, ਹੁਣ ਤੁਸੀਂ ਤੇ ਸਾਡੇ ਮਹੱਲੇਦਾਰ ਹੋ, ਅਸੀਂ ਵੇਖਦੇ ਰਹਿੰਦੇ ਜਾਨਵਰ। ਬਿਲਕੁਲ ਬਿਲਕੁਲ। ਨਾ ਦੋਸਤੋ ਇਹਨਾਂ ਨੂੰ ਮੈਂ ਕਈ ਦਫਾ ਵੀਡੀਓ ਦਾ ਇਸਰਾਰ ਵੀ ਕੀਤਾ, ਮੈਂ ਤੁਹਾਨੂੰ ਵਿਚਲੀ ਗੱਲ ਵੀ ਦੱਸਾਂ। ਤੇ ਅਸਲਮ ਭਾਈ ਨੇ ਨਾ ਸਾਨੂੰ ਤੰਦ ਨਹੀਂ ਪਾਇਆ ਸਿੱਧਾ ਕਿ ਇਸ ਵਜ੍ਹਾ ਤੋਂ ਕਿ ਯਾਰ ਇਹਨਾਂ ਨੂੰ ਨਾ ਮਤਲਬ ਕਹਿੰਦੇ ਕਿ ਯਾਰ ਮੈਨੂੰ ਕੈਮਰੇ ਤੇ ਆਉਣ ਦਾ ਨਹੀਂ ਸ਼ੌਕ ਹੈਗਾ ਐਡਾ, ਜਾਂ ਮੈਂ ਜਾਨਵਰ ਨਹੀਂ ਦਿਖਾਣੇ ਹੈਗੇ ਆਪਣੇ। ਇਹਨਾਂ ਕੋਲ ਜਾਨਵਰ ਨਸਲੀ ਸੀਗੇ, ਕਹਿੰਦੇ ਮਤਲਬ ਮੇਰਾ ਜਾਨਵਰ ਦਿਖਾਉਣ ਨਾਲ ਨਜ਼ਰ ਚ ਆ ਜਾਂਦੇ ਜਾਂ ਏਦਾਂ। ਸੋ ਅਗਲੇ ਦਾ ਜ਼ਹਿਨ ਹੁੰਦਾ ਵਾ, ਹੋਰ ਐਸੀ ਕੋਈ ਗੱਲ ਨਹੀਂ। ਲੇਕਿਨ ਅਸੀਂ ਰਿਕੁਐਸਟ ਕੀਤੀ, ਇਹਨਾਂ ਨੇ ਸਾਡੀ ਗੱਲ ਮੰਨੀ ਆ।
ਤੇ ਅੱਛਾ 20 ਸਾਲ ਤੋਂ ਉਸ ਤੋਂ ਬਾਅਦ ਯਾਨੀ ਕਿ ਦੇਸੀ ਦਾ ਸ਼ੌਕ ਕਦੋਂ ਦਾ ਸ਼ੁਰੂ ਕੀਤਾ ਦੇਸੀ ਤੁਸੀਂ? ਦਾ ਹੀ 20 ਸਾਲ ਤੋਂ ਬੱਕਰੀ ਦਾ। ਅੱਛਾ ਦੇਸੀ ਦਾ 20 ਸਾਲ ਲੇਕਿਨ ਤੋਂ ਕੁਦਰਤ ਦਾ ਨਿਜ਼ਾਮ ਹੈ, 2 ਬੱਕਰੀਆਂ ਤੋਂ ਅੱਗੇ ਜਾਂਦੀਆਂ ਹੀ ਨਹੀਂ ਗਈਆਂ। 4 ਹੋ ਗਈਆਂ ਸੀ ਪਿਛਲੇ ਸਾਲ, 2 ਮਾਵਾਂ-ਧੀਆਂ ਮਰ ਗਈਆਂ ਤੇ ਇਹ 2 ਮਾਵਾਂ-ਧੀਆਂ ਨੇ ਗਿਆ ਹੁਣ ਇਹ ਇਹਦੀ ਧੀ ਹੈ। ਅਸਲਮ ਭਾਈ ਮੈਨੂੰ ਤੁਸੀਂ ਥੋੜਾ ਜਿਹਾ ਇਹ ਦੱਸੋ, ਆਪਾਂ ਥੋੜੀ ਜਿਹੀ ਇਸ ਗੱਲ ਤੇ ਰੋਸ਼ਨੀ ਪਾਈਏ ਜਰਾ, ਤਾਂ ਕਿ ਦੇਖਣ ਵਾਲੇ ਨੂੰ ਨਾ ਜਰਾ ਕੋਈ ਫਾਇਦਾ ਹੋਵੇ। ਹੋ ਸਕਦਾ ਕਿਸੇ ਹੋਰ ਨਾਲ ਵੀ ਇਹ ਮਸਲਾ ਹੁੰਦਾ ਹੋਵੇ, ਕਿਉਂਕਿ ਵੀਡੀਓ ਦੇਖਣ ਵਾਲੇ ਨੂੰ ਜਰਾ ਉਹਦੇ ਚੋਂ ਫਿਰ ਫਾਇਦਾ ਲੱਭ ਜਾਂਦਾ ਵਾ। ਤੁਸੀਂ ਸਾਨੂੰ ਥੋੜਾ ਜਿਹਾ ਉਹਦੀ ਹਿਸਟਰੀ ਦੱਸੋ, ਮਰਦੇ ਕਿਵੇਂ, ਬਿਮਾਰ ਹੁੰਦੇ ਆ, ਕੀ ਨਹੀਂ ਕੋਈ ਮਸਲਾ ਬਿਮਾਰ ਨਹੀਂ ਹੁੰਦੇ। ਹਾਂ ਬੱਕਰੀ ਤਿਆਰ ਸੀ ਸੌਣ ਵਾਲੀ, ਉਧਰ ਹੀ ਸੌਂਦੀ ਪਈ ਸੀਗੀ, ਬਿਲਕੁਲ ਠੀਕ ਸੀ। 2 ਦਿਨ ਤੋਂ ਪਹਿਲੇ ਬੈਠ ਗਈ, ਉੱਠਣੋਂ ਹਟ ਗਈ। ਅੱਛਾ ਲੇਕਿਨ ਪੂਰੀ ਸਿਹਤਮੰਦ ਸੀਗੀ। ਅੱਛਾ ਇਹ ਤੇ ਕਮਜ਼ੋਰ ਹੋਈਆਂ ਨਾ, ਜ਼ਰਾ ਗੈਦਗੀ ਟਾਈਮ ਨਹੀਂ ਮਿਲਿਆ ਨਾ, ਲੇਕਿਨ ਉਹ ਅੱਲਾ ਦੀ ਕੁਦਰਤ। ਦੂਸਰੀ ਜਿਹੜੀ ਆ ਉਹਦੀ ਪੱਠ ਸੀਗੀ, ਉਹ 7ਵੇਂ ਮਹੀਨੇ 2 ਤਰੀਕ ਨੂੰ ਉਹ ਮਰ ਗਈ ਆ। 2 ਛੇਲੇ ਸੀ ਉਹਦੇ, ਪਹਿਲਣ ਸੂਈ 3 ਬੱਚੇ ਦਿੱਤੇ ਸੀ। ਉਹਦੇ ਜਿਹੜੇ ਲੰਮੇ ਕੰਨ ਸੀ, ਬਰਾਊਨ ਸੀ। ਅੱਛਾ ਲੇਕਿਨ ਉਹ ਕੱਕੀਆਂ ਬੱਕਰੀਆਂ ਸੀ, 6 ਮਹੀਨੇ ਸੁਰਖ ਲਾਲ ਹੁੰਦੀਆਂ ਸੀ, 6 ਮਹੀਨੇ ਕੱਕੀਆਂ ਹੋ ਜਾਂਦੀਆਂ। ਅੱਛਾ ਅੱਛਾ, ਜਿੰਨੇ ਜਾਨਵਰ ਮਰੇ ਆ ਉਹ ਸੂਣ ਦੇ ਕਿਤੇ ਅੱਗੇ ਪਿੱਛੇ ਹੀ ਮਰੇ ਆ ਕੇ? ਹਾਂ ਨਹੀਂ ਇੱਕ ਹੀ ਬੱਕਰੀ ਜਿਹੜੀ ਸੌਣ ਵਾਲੀ ਸੀ ਮਰੀ ਆ। ਅੱਛਾ ਬਾਕੀ? ਹਾਂਜੀ ਬਾਕੀ ਦੂਸਰੀਆਂ ਉਹ ਸੂਈਆਂ ਹੋਈਆਂ ਸੀ। ਉਹ ਸੂਈਆਂ ਵੀ ਕਿੰਨੀ ਦੇਰ ਬਾਅਦ ਉਹ ਮਰੀਆਂ, ਯਾਨੀ ਕਿ ਸੂਣ ਤੋਂ ਕੋਈ 6-7 ਮਹੀਨੇ ਬਾਅਦ। ਅੱਛਾ 6-7 ਮਹੀਨੇ ਬਾਅਦ। ਉਹਨਾਂ ਨਾਲ ਕੀ ਵਕੂਆ ਹੋਇਆ, ਕੀ ਪਤਾ ਲੱਗਾ ਉਹਨਾਂ ਦਾ? ਜਰਾ ਮੂੰਹ ਇਧਰ ਨੂੰ ਕਰ ਲਓ, ਥੋੜਾ ਜਿਹਾ ਇਧਰ ਨੂੰ ਕਰ ਲਓ ਇਦਾਂ। ਅੱਛਾ ਨਹੀਂ ਉਹਨਾਂ ਦੀ ਸਮਝ ਨਹੀਂ ਲੱਗੀ, ਕੋਈ ਵੀ ਨਾ ਬਿਮਾਰ ਨਾ ਗੱਲ ਨਾ ਬਾਤ, ਸਮਝੋ ਬਾਹਰ ਆ ਕੀ ਗੱਲ ਬਣੀ। ਅੱਛਾ ਸਮਝ ਤੋਂ ਬਾਹਰ ਆ ਕੀ ਗੱਲ ਬਣੀ, ਕੋਈ ਪਤਾ ਨਹੀਂ ਲੱਗਾ ਤੁਹਾਨੂੰ? ਕੋਈ ਪਤਾ ਨਹੀਂ ਲੱਗਾ। ਠੀਕ ਹੋ ਗਿਆ। ਅੱਛਾ ਦੋਸਤੋ, ਮੈਂ ਨਾ ਇਹਨਾਂ ਨੂੰ ਜ਼ਰਾ ਤਫਸੀਲ ਨਾਲ ਜਿਹੜੀ ਗੱਲ ਪੁੱਛੀ ਨਾ, ਮੇਰੀ ਇੱਕ ਗੱਲ ਸਮਝ ਚ ਆਈ ਆ। ਮੈਨੂੰ ਕਾਫੀ ਦੋਸਤਾਂ ਨੇ, ਕਾਫੀ ਡਾਕਟਰ ਵੀ ਮੇਰੇ ਨਾਲ ਮਿਲਦੇ ਰਹਿੰਦੇ ਨੇ, ਮੁਲਾਕਾਤ ਹੁੰਦੀ ਰਹਿੰਦੀ ਆ। ਮੈਂ ਜਿਹੜੀ ਚੀਜ਼ ਤੇ ਫੋਕਸ ਕਰਨਾ ਚਾਹੁੰਦਾ ਨਾ, ਇਹਨਾਂ ਨੇ ਕਿਹਾ ਵਾ ਕਿ ਇੱਕ ਬੱਕਰੀ ਮੇਰੀ ਸੌਣ ਦੇ ਦੌਰਾਨ ਸੀਗੀ, ਉਹ ਸੌਣ ਤੋਂ ਤਕਰੀਬਨ ਕਿੰਨੀ ਦੇਰ ਬਾਅਦ ਮਰੀ ਆ? ਉਸ ਦਿਨ ਸੋ ਰਹੀ ਸੀਗੀ, ਮਰ ਗਈ 6-7 ਮਹੀਨੇ ਬਾਅਦ ਸੌਣ ਤੋਂ ਬਾਅਦ। ਅੱਛਾ ਮਰੀ 6-7 ਮਹੀਨੇ। ਉਹਦੀ ਮਾਂ ਸੌਣ ਵਾਲੀ ਸੀ। ਜਦੋਂ ਨਾ ਜਾਨਵਰ ਸੂਣ ਵਾਲਾ ਹੁੰਦਾ ਨਾ, ਖਾਸ ਤੌਰ ਤੇ ਦੇਸੀ ਬੱਕਰੀ, ਵੈਸੇ ਜਿਹੜੀ ਵੀ ਬੱਕਰੀ ਤੁਸੀਂ ਲਾ ਲਓ ਸਾਰੀਆਂ ਦਾ ਇਹੀ ਹਿਸਾਬ ਹੁੰਦਾ, ਜਦੋਂ ਜਾਨਵਰ ਸੂਣ ਵਾਲਾ ਹੁੰਦਾ ਨਾ, ਇਹ ਪਿਛਲੀਆਂ ਲੱਤਾਂ ਤੋਂ ਬਹਿ ਜਾਂਦਾ, ਰਹਿ ਜਾਂਦਾ ਵਾ। ਹਰ ਜਾਨਵਰ ਦੀ ਇਹੀ ਕਹਾਣੀ ਹੈ। ਇਹ ਗੱਲ ਜ਼ਰਾ ਸੁਣਨ ਵਾਲੀ ਹੈ, ਧਿਆਨ ਨਾਲ ਸੁਣਿਆ ਜੇ ਪੁੱਤਰ। ਕੈਮਰਾ ਜ਼ਰਾ ਇੱਧਰ ਕਰ ਬੇਟੇ। ਜਿਹੜਾ ਜਾਨਵਰ ਹੈ ਨਾ, ਇਹ ਜਦੋਂ ਸੂਣ ਵਾਲਾ ਹੁੰਦਾ ਨਾ, ਇਹਨੂੰ ਮਿਨਰਲ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਆ। ਹੱਡੀਆਂ ਦੀ, ਕੈਲਸ਼ੀਅਮ ਦੀ ਬੜੀ ਜ਼ਿਆਦਾ ਕਮੀ ਹੋ ਜਾਂਦੀ ਆ ਉਸ ਦੌਰਾਨ ਦੇ ਵਿੱਚ, ਕਿਉਂਕਿ ਬੱਚੇ ਦੀ ਗਰੋਥ ਵੀ ਹੋ ਰਹੀ ਹੁੰਦੀ ਆ ਮਾਂ ਦੇ ਪੇਟ ਦੇ ਵਿੱਚ, ਤੇ ਉਹ ਫਿਰ ਮਾਂ ਨੂੰ ਵੀ ਆਪਣੇ ਵਾਸਤੇ ਵੀ ਚਾਹੀਦੀ ਹੁੰਦੀ ਆ, ਆਪਣੇ ਜਿਸਮ ਦੀ ਉਹ ਕਾਇਮ ਰੱਖਣ ਵਾਸਤੇ ਉਹਨੂੰ ਵਿਟਾਮਿਨ ਚਾਹੀਦੇ ਹੁੰਦੇ ਨੇ, ਤੇ ਉਹਨਾਂ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ। ਇਹਨਾਂ ਨੂੰ ਖਾਸ ਤੌਰ ਤੇ ਮੈਂ ਦੋਸਤਾਂ ਵਾਸਤੇ ਰਿਕੁਐਸਟ ਕਰਾਂਗਾ, ਚਲੋ ਸਾਡੀ ਗੱਲ ਦੱਸਣਾ ਕਿਸੇ ਦਾ ਭਲਾ ਹੋ ਜਾਵੇ ਤੇ ਬੜੀ ਗੱਲ ਆ। ਦੋਸਤੋ ਜਦੋਂ ਜਾਨਵਰ ਤੁਹਾਡਾ ਸੂਣ ਵਾਲਾ ਨਾ, ਤੁਸੀਂ ਉਸ ਦੌਰਾਨ ਇਹਦੀ ਖੁਰਾਕ ਬਹੁਤ ਅੱਛੀ ਕਰ ਦੇਣੀ ਆ। ਇੱਕ ਦੂਸਰਾ, ਇਹ ਤੁਸੀਂ ਇਹਨੂੰ ਮਿਨਰਲ ਲਾਜ਼ਮੀ ਦੇਣੇ, ਡਾਕਟਰ ਨਾਲ ਮਸ਼ਵਰਾ ਕਰਕੇ ਕਿ ਸਾਡਾ ਜਾਨਵਰ ਸੂਣ ਵਾਲਾ ਵਾ, ਸਾਡਾ ਜਾਨਵਰ ਪਿਛਲੀਆਂ ਲੱਤਾਂ ਤੋਂ ਕਮਜ਼ੋਰ ਨਾ ਹੋਵੇ, ਬਵੇ ਨਾ, ਸਾਨੂੰ ਕੋਈ ਐਸੇ ਮਿਨਰਲ ਦਿਓ ਜਿਹੜਾ ਅਸੀਂ ਉਹਨੂੰ ਦਈਓ, ਤਾਕਤਵਰ ਰਵੇ। ਤੁਸੀਂ ਸੂਣ ਤੋਂ 1 ਮਹੀਨਾ ਪਹਿਲੇ ਉਹਨੂੰ ਉਹ ਚੀਜ਼ਾਂ ਦੇਣੀਆਂ ਸ਼ੁਰੂ ਕਰੋ, ਤੇ ਸੂਣ ਤੋਂ 1 ਮਹੀਨਾ ਬਾਅਦ ਤੱਕ ਉਹ ਜਾਰੀ ਰੱਖੋ। ਮਕੂਲ ਦੀ ਡੋਜ਼ ਦੇਈ ਰੱਖੋ ਜਿੰਨੀ ਡਾਕਟਰ ਤੁਹਾਨੂੰ ਦੱਸੇ, ਤੇ ਤੁਹਾਡੇ ਜਾਨਵਰ ਕਦੀ ਇਨਸ਼ਾਅੱਲਾ ਤਾਲਾ ਜ਼ਾਇਆ ਨਹੀਂ ਹੋਣਗੇ, ਕਦੀ ਮਰਨਗੇ ਨਹੀਂ। ਅੱਛਾ ਹੁਣ ਸਾਨੂੰ ਨਾ ਸਭ ਤੋਂ ਵੱਡੀ ਬੱਕਰੀ ਦਾ ਸ਼ੌਕ ਕਰਾਓ ਪਹਿਲੇ। ਇਹਨਾਂ ਦੀ ਸਭ ਤੋਂ ਵੱਡੀ ਬੱਕਰੀ ਹੈ ਕਿਹੜੀ ਹੈ? ਇਹ ਵੱਡੀ ਬੱਕਰੀ ਜੇ। ਅੱਛਾ ਜੀ, ਇੱਥੇ ਬਿਮਾਰ ਹੋ ਗਈ ਸੀ। ਅੱਛਾ ਤੇ ਹੁਣ ਕਮਜ਼ੋਰ ਹੋ ਗਈ ਹੈ। ਅੱਛਾ ਕੀ ਇਹਨੂੰ ਕੀ ਹੋਇਆ ਸੀਗਾ? ਬਸ ਯਾਰ ਜਿਲਦ ਦਾ ਮਸਲਾ ਬਣਿਆ। ਇਹਨੂੰ ਫੜ ਕੇ ਰੱਖੋ ਜ਼ਰਾ ਇਦਾਂ, ਐ ਰੋਕ, ਬਸ ਫੜ ਕੇ ਰੱਖੋ। ਅੱਛਾ ਅੱਛਾ, ਜਿਲਦ ਦਾ ਮਸਲਾ ਬਣਿਆ ਸੀਗਾ, ਤੇ ਹੁਣ ਠੀਕ ਆ, ਹੁਣ ਠੀਕ ਹੋ ਗਿਆ। ਇਹਦੀ ਹਾਈਟ ਕਿੰਨੀ ਆ? ਇਹ ਨਹੀਂ ਕਦੀ ਮਿਲੀ। ਅੱਛਾ ਮਿਲੀ ਨਹੀਂ। ਆ ਬੱਚਾ ਇਹਦਾ ਨਾ? ਇਹਦੀ ਛੇਲੀ, ਇਹਦੀ ਤੁਸੀਂ ਛੇਲੀ ਅਸੀਂ 2 ਛੇਲੇ ਸੇਲ ਕਰ ਦਿੱਤੇ, ਛੇਲੀ ਰੱਖ ਲਈ ਅਸੀਂ। ਇਹ ਮੂਸਾ ਉਧਰ ਲੈ ਜਾਓ ਪਕੜ ਕੇ। 2 ਛੇਲੇ ਸੇਲ ਕਰ ਦਿੱਤੇ ਆ। ਅੱਛਾ, ਤੇ ਇਹ ਛੇਲੀ ਅਸੀਂ ਰੱਖ ਲਈ, ਅਸੀਂ ਛੇਲੀ ਨਹੀਂ ਵੇਚਦੇ। ਦੋਸਤੋ ਮਾਸ਼ਾਅੱਲਾ ਤੁਸੀਂ ਇਹਦਾ ਮੂੰਹ ਚੈੱਕ ਕਰੋ, ਨਕੌੜ ਚੈੱਕ ਕਰੋ। ਮਾਸ਼ਾਅੱਲਾ ਜਿਹੜੀ ਚੀਜ਼ ਦੇਖਣ ਵਾਲੀ ਮੈਂ ਤੁਹਾਨੂੰ ਉਹ ਦਿਖਾ ਰਿਹਾ ਵਾਂ, ਇਹ ਨਕੌੜ ਚੈੱਕ ਕਰੋ ਇਹਦਾ। ਲੋਕ ਇਹਨਾਂ ਚੀਜ਼ਾਂ ਦੇ دیਵਾਨੇ ਆ, ਮਰਦੇ ਆ। ਠੀਕ ਆ ਜੀ, ਤੇ ਵਾਕਈ ਮਾਸ਼ਾਅੱਲਾ ਕਿ ਚੀਜ਼ ਵੇਖਣ ਵਾਲੀ ਆ, ਕਿ ਕਾਬਲੇ ਤਾਰੀਫ ਹੈ। ਪੁਰਾਣੀਆਂ ਬੱਕਰੀਆਂ ਚ ਹੋਏ। ਹਾਂ ਪੁਰਾਣੀਆਂ ਬੱਕਰੀਆਂ ਚ। ਤੇ ਆਪਣਾ ਅਸਲਮ ਭਾਈ ਇਹ ਕਿਹੜੀ ਨਸਲ ਆ? ਬੀਟਲ ਨਸਲ ਹੈ? ਉਹ ਬਸ ਅੰਬਰਸਰੀ ਹੈ ਬੀਟਲ, ਜੋ ਬੀਟਲ ਸੀ ਜਿਹੜੀ ਮਰ ਗਈ ਆ। ਅੰਬਰਸਰੀ ਬੀਟਲ ਮਿਕਸ ਲੱਗਦੀ ਮੈਨੂੰ ਇਹ। ਹਾਂਜੀ ਹਾਂਜੀ, ਕਿਉਂਕਿ ਜਿਹੜੀ ਅੰਬਰਸਰੀ ਹੁੰਦੀ ਨਾ, ਉਹਦੇ ਸਿੰਗ ਬਰੀਕ ਹੁੰਦੇ ਆ। ਹਾਂਜੀ ਹਾਂਜੀ, ਇਹਦੇ ਸਿੰਗ ਜ਼ਰਾ ਨਾ ਬੀਟਲ ਟਾਈਪ ਹੈਗੇ ਆ, ਤੇ ਹੈ ਥੋੜੇ ਜਿਹੇ ਲੰਬੇ। ਅੰਬਰਸਰੀ ਬੀਟਲ ਮਿਕਸ ਲੱਗਦੀ ਹੈ। ਮਿਕਸ। ਹਾਂ ਠੀਕ ਹੋ ਗਿਆ। ਇਹ ਇਹਦੀ ਪੱਠ ਹੈ, ਪਹਿਲਾ ਸੂਆ ਸੂਈ। ਉਹ ਵੀ ਲਿਆਓ ਫੜ ਕੇ ਜ਼ਰਾ ਉਹਦੇ। ਦੋਸਤੋ ਇਹ ਤੁਹਾਨੂੰ ਦਿਖਾਈ ਨਾ ਜਿਹੜੀ ਮਾਂ, ਇਹ ਆ ਦੇਖੋ। ਬਸ ਠੀਕ ਹੈ, ਇੱਥੇ ਕਰ ਲਓ ਸਿੱਧੀ ਪਰਾਂ ਨੂੰ, ਇੱਥੇ ਕਰ ਲਓ, ਇੱਥੇ ਸਿੱਧੀ ਕਰ ਲਓ। ਇਹਦੀ ਧੀ ਹੈ, 1 ਸੂਆ ਸੂਈ ਹੈ ਵੀ। ਹਾਂ ਏਦਾਂ ਕਰੋ, ਏਦਾਂ ਕਰ ਲਓ। ਝੋਲਾ ਲਾਣਾ ਨਾ ਝੋਲਾ ਲਾਉਣੇ ਬਾਅਦ ਚੋਂ। ਅੱਛਾ ਆਪ ਉਧਰ ਵਾਲੀ ਸਾਈਡ ਤੇ ਹੋ ਭਾਈ। ਇਹ ਪਹਿਲਾ ਸੂਆ ਸੂਈ ਹੈ। ਅੱਛਾ ਇਹ ਪਹਿਲਾ ਸੂਆ ਸੂਈ ਹੈ। ਸੂਆ ਸੂਈ ਹੈ। ਹੁਣ ਤੁਸੀਂ ਦੇਖੋ, ਆ ਉਹਦੀ ਧੀ ਆ, ਤੇ ਮਾਂ ਨਾਲੋਂ ਵੀ ਉੱਚੀ ਲੱਗਣ ਡਈ ਆ। ਇਹ ਮੂੰਹ ਕੀ ਭਾਈ ਅਸਲਮ? ਇਹ ਬਣਾ ਦੰਦ ਪੂਰੇ ਕਰ ਗਈ ਆ। ਪੂਰੇ ਕਰ ਗਈ? 8 ਦੰਦ ਪੂਰੇ ਹੋ ਗਈ ਆ?
ਠੀਕ ਹੋ ਗਿਆ। ਅਸਲਮ ਭਾਈ ਇਹਦਾ ਝੋਲਾ ਲਾਓ ਭਲਾ ਤੋਂ ਦਿੰਦੀ ਹੈ ਕਿੰਨੀ ਦੇਰ ਹੋ ਗਈ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ 1.5 ਸਾਲ ਹੋ ਗਿਆ। 1.5 ਸਾਲ ਹੋ ਗਿਆ? ਹਾਂਜੀ ਆ ਪਿਛਲੇ ਮਹੀਨੇ 2.5 ਕਿਲੋ ਦੁੱਧ ਦਿੰਦੀ ਰਹੀ ਆ। ਨਹੀਂ ਹੱਲੇ ਵੀ ਦੁੱਧ ਹੈ ਇਹਦੇ ਦੁੱਧ ਥੱਲੇ? ਹੈ ਹਜੇ ਵੀ 1.5 ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਦੋਸਤੋ ਆ ਵੇਖੋ ਆ ਹਵਾਨਾ ਚੈੱਕ ਕਰੋ, ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ। ਅਕਸਰ ਬੱਕਰੀਆਂ ਨੂੰ ਨਾ ਸਾੜੂ ਪੈ ਜਾਂਦਾ, ਬੱਕਰੀਆਂ ਨੂੰ ਨਾ ਸਾੜੂ ਪੈ ਜਾਂਦਾ ਤੇ ਉਹਨਾਂ ਦੇ ਥਣ ਜਾਂ ਤੇ ਛੋਟੇ ਵੱਡੇ ਹੋ ਜਾਣਗੇ ਜਾਂ ਵਿੱਚ ਗਿਲਟੀਆਂ ਮਰੋੜੀਆਂ ਆ ਜਾਂਦੀਆਂ। ਆ ਦੇਖੋ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਹੈਗੀ, ਮਾਸ਼ਾਅੱਲਾ ਸਹੀ ਹੈਗੀ। ਤੇ ਆਪਣਾ ਇਹ ਅਸਲਮ ਭਾਈ ਇਹਨੂੰ ਤੁਸੀਂ ਕ੍ਰਾਸ ਕਿਉਂ ਨਹੀਂ ਕਰਾਇਆ ਸਾਲ ਪੂਰਾ? ਕਰਾਇਆ ਜਾਣ ਸੀ ਕੇ ਨਹੀਂ ਕਰਾਇਆ? ਨਹੀਂ ਜਦੋਂ ਕਰਾਉਣ ਜਾਂਦੇ ਆ ਤੇ ਉਹ ਜਾ ਤੇ ਬੱਕਰਾ ਨਹੀਂ ਦਫਦਾ, ਕੋਈ ਕਿਸਮਤ ਦੀ ਗੱਲ ਆ ਤੇ ਜਾਂ ਫਿਰ ਬੋਲੀ ਨਹੀਂ ਹੁੰਦੀ, ਖਲੋਂਦੀ ਨਹੀਂ ਬੱਕਰੇ ਅੱਗੇ। ਤੇ ਤੁਸੀਂ ਤੁਹਾਡੇ ਕੋਲ ਹਾਂਜੀ ਆਪਣਾ ਬਰੀਡਰ ਨਹੀਂ ਹੈਗਾ? ਅਸੀਂ ਰੱਖਦੇ ਨਹੀਂ ਬੱਕਰੀਆਂ ਥੋੜੀਆਂ ਆਈਆਂ ਵਾ। ਹਾਂ ਸਹੀ। ਲੇਕਿਨ ਇਹ ਹੈ ਵੀ ਜਿਹਦੇ ਕੋ ਬੇਲੀਆਂ ਕੋ ਲੈਣ ਜਾਈਏ ਨਾ ਨਹੀਂ ਕਰਦੇ, ਦੇ ਦਿੰਦੇ ਨੇ। ਹਾਂ ਤੁਹਾਨੂੰ ਸ਼ੌਕ ਕਰਾਣਾ ਵਾ। ਸਹੀ ਗੱਲ ਸਹੀ ਗੱਲ। ਠੀਕ ਹੋ ਗਿਆ। ਅੱਛਾ ਹੁਣ ਇਸ ਤੋਂ ਅੱਗੇ ਇਹਦੀ ਜਿਹੜੀ ਪੈਦਾਵਾਰ ਸੀ ਉਹ ਤੇ ਤੁਸੀਂ ਵੇਚ ਦਿੱਤੀ। ਆ ਜਿਹੜੀ ਪੱਠ ਵਾ ਇਹ ਤੁਸੀਂ ਦੱਸਿਆ ਵਾ ਕਿ ਉਹਦੀ ਆ ਜਿਹੜੀ ਭੈਣ ਆ। ਹਾਂ ਇਹਦੀ ਭੈਣ ਆ ਯਾਨੀ 2 ਛੇਲੇ ਦੇ ਨਾਲ ਦੇ ਵੇਚਤੇ 3 ਸੀ। ਅੱਛਾ 2 ਛੇਲੇ 3 ਦਿੱਤੇ ਸੀ ਇਹਨੇ? ਨਹੀਂ ਉਹਨੇ ਅੱਛਾ ਉਹਨੇ 3 ਦਿੱਤੇ ਸੀ। ਮਾਸ਼ਾਅੱਲਾ ਇਹ ਚਾਰਾਂ ਨਾਲ ਦੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਜਦੋਂ ਉਹਨੇ ਦਿੱਤੀ ਸੀ ਨਾ ਇਹ ਵੀ 4 ਸੀਗੇ। ਠੀਕ ਹੋ ਗਿਆ। ਚਾਰਾਂ ਨਾਲ ਦੀ ਹੈ। ਚਲੋ ਇਹਨੂੰ ਝੋਲਾ ਪਾਓ ਤੇ ਫਿਰ ਆਪਾਂ ਇਹ ਬੱਕਰੀ ਦੀ ਗੱਲ ਕਰੀਏ ਤੁਹਾਡੇ ਨਾਲ। ਇਹ ਜ਼ਰਾ ਪਿਓਰ ਅੰਬਰਸਰੀ ਮੈਨੂੰ ਲੱਗਦੀ ਹੈ। ਹਾਂਜੀ मूसा क्या कर रहे हो? इतनी देर का यही पकड़ा हुआ है। छोड़ दो, गर्मी है बेटे, छोड़ दो इसको, छोड़ दो ना करो। अच्छा ए फड़ो असलम भाई बकरी हुन ਇਹਦੀ ਕੀ ਪੋਜੀਸ਼ਨ ਹੈ ਇਸ ਟਾਈਮ? ਗੱਬਣ ਲੋ ਖਾਲੀ ਹੈ ਕਿਦਾਂ ਦੀ ਹੈ, ਕੀ ਹਿਸਾਬ ਆ? ਉਹਦਾ ਲਿਆਓ ਮੇਰੇ ਕੋਲ, ਇੱਥੇ ਲਿਆਓ। ਇਹਦੀ ਏਜ ਇਹਦੇ ਨਾਲੋਂ ਕਾਫੀ ਜ਼ਿਆਦਾ ਵਾ। ਦੋ ਸੂਏ ਹੋਈ ਆ ਇਹ। ਅੱਛਾ ਫੜ ਲਓ ਇਥੋਂ। ਹਾਂ ਤੇ ਏਜ ਇਹਦੀ ਜ਼ਿਆਦਾ ਵਾ ਕੋਈ ਤਕਰੀਬਨ 5-6 ਸਾਲ ਦੀ ਹੋ ਗਈ ਇਹ। 5-6 ਸਾਲ ਦੀ ਮੂੰਹ ਕੀ ਹੈਗੀ ਇਹ? ਪੂਰੇ ਦੰਦ ਆ। ਅੱਛਾ ਇਹਦੇ ਵੀ ਪੂਰੇ ਦੰਦ। ਲੇਕਿਨ 2 ਹੀ ਸੂਏ ਸੂਈ ਆ ਤੇ ਲੇਕਿਨ ਹੁਣ 3 ਦਫਾ ਹੋਈ ਆ ਤੇ ਨਹੀਂ ਨਿਕਲੀ। ਠੀਕ ਹੈ। ਹਾਂਜੀ ਠੀਕ ਹੋ ਗਿਆ। ਮੂਸਾ ਭਾਈ ਨਾ ਕਰੋ ਬੇਟੇ, ਨਾ ਕਰੋ। ਅੱਛਾ ਤੇ ਇਹ ਹੁਣ ਇਸ ਟਾਈਮ ਇਹ ਕੀ ਪੋਜੀਸ਼ਨ ਹੈ ਇਹਦੀ ਦੁੱਧ ਚ ਕਿ ਗੱਬਣ? ਮਾੜਾ ਮੋਟਾ ਦੁੱਧ ਨਹੀਂ ਇੰਨੀ ਚੱਡੀ ਹੈ। ਅੱਛਾ ਇਹਨੂੰ ਕਿੰਨੀ ਦੇਰ ਹੋ ਗਈ ਸੂਆ ਦਿੱਤੇ ਨੂੰ? ਆਖਰੀ ਸੂਆ ਜਿਹੜਾ ਦਿੱਤਾ ਸੂਆ ਹੁਣ ਦਿੱਤੇ ਨੂੰ ਇਹਨੂੰ ਹੋ ਹੀ ਚੱਲਾ ਕੋਈ ਤਕਰੀਬਨ 10 ਮਹੀਨੇ ਹੋ ਗਏ। 10 ਮਹੀਨੇ ਸਾਲ ਦੇ ਲਗਭਗ ਹੀ ਹੋ ਗਏ। ਹਾਂਜੀ ਤੇ ਦੁੱਧ ਹਲੇ ਵੀ ਆ ਥੋੜਾ ਬਹੁਤਾ ਹੈ। ਦਿਖਾਓ ਹਾਂ ਦਰਾ ਇਹਦਾ ਵੀ ਜਰਾ ਦਰਸ਼ਨ ਕਰਾਓ ਹਾਂ ਥੱਲੇ ਮਾੜਾ ਨਹੀਂ। ਅਸਲਮ ਭਾਈ ਕਹਿ ਰਹੇ ਜੀ ਉਹਦਾ ਨਹੀਂ ਝੋਲਾ ਦਿਖਾਣਾ। ਚਲੋ ਠੀਕ ਆ, ਕੋਈ ਬੰਦੇ ਦੀਆਂ ਪ੍ਰਾਈਵੇਸੀਆਂ ਵੀ ਹੁੰਦੀਆਂ ਵਾ, 100 ਗੱਲਾਂ ਹੁੰਦੀਆਂ ਵਾ। ਅੱਛਾ ਹੋਰ ਆ ਵੀ ਦਿਖਾ ਦੇ ਜਰਾ ਛੇਲਾ, ਆ ਵਾਲਾ ਆ ਛੇਲਾ ਇਸ ਬੱਕਰੀ ਦਾ ਛੇਲਾ ਹੈ। ਕਿਹੜੇ ਇਹਦਾ? ਹਾਂਜੀ। ਅੱਛਾ ਇਹਦੀ ਕੀ ਕੰਡੀਸ਼ਨ ਹੈ ਇਸ ਟਾਈਮ ਦੁੱਧ ਚ? ਦੁੱਧ ਇਹ ਛੇਲਾ ਵਾ, ਇਹ ਆਪਣੀ ਨੇ ਮੁੰਡਾ ਦੋਸਤ ਆ ਉਹਨਾਂ ਦੀ ਹੈ। ਅੱਛਾ ਇਹ ਆਪਣੀ ਨਹੀਂ ਹੈਗੀ? ਆਪਣੀ ਨੇ, ਉਹਨਾਂ ਨੇ ਵੈਸੇ ਛੱਡੀ ਹੈ। ਅੱਛਾ ਛੇਲਾ ਵੀ ਉਹਦਾ ਹੀ ਆ? ਹਾਂਜੀ ਉਹਦਾ ਵਾ ਛੇਲਾ। ਠੀਕ ਹੋ ਗਿਆ। ਇਹ ਬੱਕਰੀ ਆਪਣੀ ਨਹੀਂ। ਠੀਕ ਹੋ ਗਿਆ। ਹਾਂ ਲੋ ਜੀ ਉਹ ਜਿਹੜਾ ਉਹ ਕੀ ਸੀਗਾ ਉਹ ਛੇਲੀ ਉਹ ਵੱਡੀ ਬੱਕਰੀ। ਅੱਛਾ ਉਹ ਬੱਕਰੀ ਦੀ ਭੈਣ ਡੱਬੀ ਛੇਲੀ ਦੀ। ਠੀਕ ਹੋ ਗਿਆ। ਜਿਹੜੀ ਆਪਾਂ ਪਹਿਲੇ ਦੋਸਤੋ ਦਿਖਾਈ ਆਏ ਉਹ ਵਾਲੀ ਹੈਗੀ ਆ। ਦੋਤੇ ਇਹਦੇ ਕੋਲ ਅਸਲਮ ਕੋਲ ਆਈ ਜਾਨਵਰ ਸੀਗੇ, ਇਸ ਤੋਂ ਇਲਾਵਾ ਵੀ ਇਹਦੇ ਕੋਲ ਹੋਰ 2-4 ਜਾਨਵਰ ਹੈ ਸੀਗੇ, ਲੇਕਿਨ ਉਹਦੇ ਨਾਲ ਵਿਚਾਰੇ ਨਾਲ ਟ੍ਰੈਜਡੀ ਹੋ ਗਈ ਕਿ ਜਾਨਵਰ ਅੱਲਾਹ ਤਾਲਾ ਨੂੰ ਨਹੀਂ ਸੀ ਮਨਜ਼ੂਰ ਤੇ ਉਹ ਮਰ ਗਏ ਜਾਨਵਰ ਵਿਚਾਰੇ ਦੇ। ਤੇ ਬਾਕੀ ਆ ਇਹਦਾ ਸ਼ੌਕ ਸੀਗਾ। ਤੇ ਇਨਸ਼ਾਅੱਲਾ ਉਮੀਦ ਕਰਦੇ ਤੁਹਾਨੂੰ ਵੀਡੀਓ ਸਾਡੀ ਪਸੰਦ ਆਏਗੀ। ਅਗਰ ਸਾਡੀ ਵੀਡੀਓ ਪਸੰਦ ਆਈ, ਅਗਰ ਤੁਸੀਂ ਮਜ਼ੀਦ ਇਸ ਤਰ੍ਹਾਂ ਦਾ ਮਾਲ ਦੇਖਣਾ ਚਾਹੁੰਦੇ ਹੋ, ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ 'ਚ ਆਪਣੀ ਮੁਹੱਬਤਾਂ ਦਾ ਇਜ਼ਹਾਰ ਕਰਿਆ ਕਰੋ। ਤੇ ਦੂਸਰੀ ਗੱਲ ਇਹ ਆ ਕਿ ਅਸਲਮ ਭਾਈ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ, ਕੋਈ ਦੋਸਤ ਮਸ਼ਵਰਾ ਪੁੱਛ ਲੈਂਦਾ, ਕੋਈ ਗੱਲਬਾਤ ਪੁੱਛ ਲੈਂਦਾ, ਚਲੋ ਕਿਸੇ ਭੈਣ ਭਰਾ ਦਾ ਭਲਾ ਹੋ ਜਾਂਦਾ ਵਾ। ਕਾਫੀ ਪੁੱਛਦੇ ਨੇ ਇੰਨਾ ਕਿ ਥੋੜਾ ਬਹੁਤਾ ਚਲੋ ਕੋਈ ਮਸ਼ਵਰਾ ਬੰਦਾ 20 ਸਾਲ ਹੋ ਗਏ ਤੁਹਾਡਾ ਆਪਣਾ ਨੰਬਰ ਦੱਸ ਦਿਓ। 0304 0304 1271 866। ਇਹ ਅਸਲਮ ਭਾਈ ਜੀ ਮੈਂ ਥੋੜੀ ਗੁਜ਼ਾਰਿਸ਼ ਕਰਾਂਗਾ ਨਾ ਆਵਾਮ ਦੇ ਨਾਲ ਕਿ ਅਸਲਮ ਭਾਈ ਜਿਹੜੇ ਆ ਨਾ ਇਹ ਉਹ ਵਪਾਰ ਛਪਾਰ ਵਾਲੇ ਬੰਦੇ ਨਹੀਂ ਹੈਗੇ ਜਾਂ ਇਦਾਂ ਦੇ ਬੰਦੇ ਨਹੀਂ ਹੈਗੇ। ਤੇ ਰਿਕੁਐਸਟ ਕਰਾਂਗਾ ਬਰਾਏ ਮਿਹਰਬਾਨੀ ਦੋਸਤਾਂ ਦੇ ਨਾਲ ਕਿ ਉਹ ਜਿਹੜਾ ਨਾ ਦੋਸਤ ਕੋਈ ਜ਼ਰੂਰਤਮੰਦ ਤੋਂ ਮੁਰਾਦ ਕਿਸੇ ਨੂੰ ਮਸ਼ਵਰਾ ਚਾਹੀਦਾ, ਕੋਈ ਗੱਲ ਪੁੱਛਣ ਵਾਲਾ ਵਾ, ਉਹ ਬੰਦਾ ਜ਼ਰੂਰ ਫੋਨ ਕਰੇ ਤੇ ਫਿਰ ਇਹ ਫੋਨ ਬੜਾ ਖੁਸ਼ ਹੋ ਕੇ ਸੁਣਨਗੇ। ਤੇ ਉਹ ਫਿਰ ਕਈ ਵਾਰੀ ਸਾਡੇ ਨਾਲ ਨਾ ਵਪਾਰੀ ਨਾਰਾਜ਼ ਹੋ ਜਾਂਦੇ ਜਾਂ ਘਰ ਦੇ ਬੰਦੇ ਨਾਰਾਜ਼ ਹੋ ਜਾਂਦੇ ਕਿ ਯਾਰ ਤੂੰ ਫੋਨ ਨੰਬਰ ਸ਼ੇਅਰ ਕਰ ਦਿੱਤਾ, ਤੇ ਫੋਨ ਐਵੇਂ ਲੋਕ ਤੰਗ ਕਰਦੇ ਰਹਿੰਦੇ ਆ। ਜਿਹੜਾ ਬੰਦਾ ਗਰਜ਼ਮੰਦ ਆ, ਜ਼ਰੂਰਤਮੰਦ ਆ, ਕੋਈ ਗੱਲ ਪੁੱਛਣੀ ਚਾਹੁੰਦਾ, ਉਹ ਜ਼ਰੂਰ ਫੋਨ ਕਰੇ ਤੇ ਇਨਸ਼ਾਅੱਲਾ ਖੁਸ਼ ਹੋ ਕੇ ਜਵਾਬ ਦੇਣਗੇ ਤੇ ਸਹੀ ਜਵਾਬ ਦੇਣਗੇ, ਔਰ ਸਹੀ ਗੱਲ ਜਿਹੜੇ ਇਹਨਾਂ ਦੇ ਇਲਮ 'ਚ ਹੋਏਗੀ ਉਹ ਇਨਸ਼ਾਅੱਲਾ ਜ਼ਰੂਰ ਦੱਸਣਗੇ। ਠੀਕ ਆ, ਉਮੀਦ ਕਰਦਾ ਤੁਹਾਨੂੰ ਵੀਡੀਓ ਸਾਡੀ ਪਸੰਦ ਆਏਗੀ ਤੇ ਦੁਆਵਾਂ 'ਚ ਯਾਦ ਰੱਖਣਾ ਦੋਸਤੋ। ਪਾਕਿਸਤਾਨ ਜ਼ਿੰਦਾਬਾਦ। ਅੱਲਾ ਹਾਫਿਜ਼।